ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵੀਡੀਓ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਭਾਰਤ ਵਿੱਚ ਚੋਣਾਂ ਦਾ ਅਮਲ ਖਤਮ ਹੋ ਚੁੱਕਿਆ ਹੈ। 16 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ। ਕਾਰਪੋਰੇਟ ਸੈਕਟਰ ਵੱਲੋਂ ਖਰੀਦੇ ਮੀਡੀਆ ਅਤੇ ਪੋਲ ਸਰਵੇ ਏਜੰਸੀਜ਼ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਕੁਰਸੀ ਤੇ ਆਲਰੇਡੀ ਬਿਠਾ ਦਿੱਤਾ ਹੈ। ਸਟਾਕ ਮਾਰਕੀਟ ਵਿੱਚ ਲਿਆਂਦਾ ਗਿਆ ਬਨਾਵਟੀ ਉਛਾਲ ਵੀ ਇਸ ਕਾਰਪੋਰੇਟ ਸੈਕਟਰ ਦੀ ਹੀ ਮਿਹਰਬਾਨੀ ਹੈ। ਜ਼ਾਹਰ ਹੈ ਕਿ ਨਰਿੰਦਰ ਮੋਦੀ ਦੀ ਸਿਆਸਤ ਦਾ ਸਿਤਾਰਾ ਘੱਟ ਗਿਣਤੀਆਂ ਦੇ ਖਿਲਾਫ ਜ਼ੁਲਮ ਅਤੇ ਨਫ਼ਰਤ ਚੋਂ ਹੀ ਬੁਲੰਦ ਹੋਇਆ ਹੈ। ਚੋਣ ਨਤੀਜੇ ਤੋਂ ਠੀਕ ਪਹਿਲਾਂ ਹਿੰਦੂਤਵੀ ਤਾਕਤਾਂ ਨੇ ਹੈਦਰਾਬਾਦ ਵਿੱਚ ਆਪਣੀ ਸ਼ਰਾਰਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਮੀਡੀਆ ਰਿਪੋਰਟਸ ਅਨੁਸਾਰ ਹੈਦਰਾਬਾਦ ਦੇ ਕਿਸ਼ਨਬਾਗ ਇਲਾਕੇ ਵਿੱਚ ਕਿਸੇ ਅਣਪਛਾਤੇ ਹਿੰਦੂਤਵੀ ਨੇ ਨਿਸ਼ਾਨ ਸਾਹਿਬ ਨੂੰ ਅੱਗ ਲਗਾ ਦਿੱਤੀ ਅਤੇ ਜਾਣ ਲੱਗੇ ਮੁਸਲਮਾਨ ਨਾਮ ਦੀ ਆਈਡੀ ਉੱਥੇ ਛੱਡ ਗਿਆ। ਨਤੀਜੇ ਵਜੋਂ ਉੱਥੇ ਮੁਸਲਮਾਨ ਤੇ ਸਿੱਖਾਂ ਵਿਚਕਾਰ ਵਧੇ ਤਣਾਅ ਨੇ ਹਿੰਸਕ ਮਾਹੌਲ ਪੈਦਾ ਕੀਤਾ। ਪੁਲਿਸ ਗੋਲੀ ਨਾਲ 3 ਬੰਦਿਆਂ ਦੇ ਮਾਰੇ ਜਾਣ ਅਤੇ 10 ਦੇ ਕਰੀਬ ਜ਼ਖਮੀ ਹੋਣ ਦੀ ਖਬਰ ਹੈ। ਸਾਰੇ ਪੁਰਾਣੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਵਿਊਅਰਸ, ਇਹ ਇੱਕ ਬੜੀ ਹੀ ਦੁਖਦਾਈ ਘਟਨਾ ਹੈ। ਅਸੀਂ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਦੀ ਜਿੱਥੇ ਪੁਰਜ਼ੋਰ ਨਿਖੇਧੀ ਕਰਦੇ ਹਾਂ, ਉੱਥੇ ਮਾਰੇ ਗਏ ਵਿਅਕਤੀਆਂ ਲਈ ਦੁੱਖ ਦਾ ਇਜ਼ਹਾਰ ਵੀ ਕਰਦੇ ਹਾਂ। ਇਹ ਘਟਨਾ ਕਿਉਂ ਵਾਪਰੀ, ਇਸ ਦੇ ਪਿੱਛੇ ਕੀ ਕਾਰਨ ਹਨ ਅਤੇ ਇਹੋ ਜਿਹੀਆਂ ਘਟਨਾਵਾਂ ਨਾਲ ਸਾਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਇਸ ਸੰਬੰਧੀ ਅੱਜ ਅਸੀਂ 2 ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਸੈਕਟਰੀ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਕੁਮਾਨ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਵੇਂ ਕਿਸ਼ਨਬਾਗ ਹੈਦਰਾਬਾਦ ਵਿੱਚ ਇਸ ਵੇਲੇ ਕਰਫਿਊ ਜਾਰੀ ਹੈ ਅਤੇ ਮਾਹੌਲ ਵੀ ਤਣਾਅਪੂਰਨ ਹੈ। ਆਂਧਰਾ ਪ੍ਰਦੇਸ਼ ਦੇ ਗਵਰਨਰ ਨੇ ਮੈਜਿਸਟ੍ਰੇਟ ਦੀ ਇਨਕੁਆਇਰੀ ਕਰਨ ਦਾ ਆਰਡਰ ਦਿੱਤਾ ਹੈ, ਪਰ ਲੋਕਾਂ ਵੱਲੋਂ ਇਸ ਘਟਨਾ ਦੀ ਕਿਸੇ ਹਾਈ ਕੋਰਟ ਦੇ ਜੱਜ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੁੱਚੀ ਘਟਨਾ ਸੰਬੰਧੀ ਸਾਡੇ ਦਰਸ਼ਕਾਂ ਨੂੰ ਅੱਜ ਪੂਰੇ ਵੇਰਵੇ ਦੇ ਨਾਲ ਦੱਸੋ। ਦੇਖੋ, ਇਹ ਜਿਹੜੀ ਘਟਨਾ ਵਾਪਰੀ ਆ, ਇਹਦੇ ਵਿੱਚ ਮੌਕੇ ਉੱਤੇ 3 ਜਾਨਾਂ ਗਈਆਂ ਨੇ। ਇਹਨਾਂ ਜਾਨਾਂ ਦੇ ਜਾਣ ਕਰਕੇ ਬਹੁਤ ਜ਼ਿਆਦਾ ਭਾਈਚਾਰੇ ਵਿੱਚ, ਸਿੱਖਾਂ 'ਚ ਵੀ ਤੇ ਮੁਸਲਮਾਨ ਭਾਈਚਾਰੇ 'ਚ, ਦੋਨਾਂ ਪਾਸਿਓਂ ਹੀ ਬਹੁਤ ਹੀ ਸੰਵੇਦਨਾ ਦਿਖਾਈ ਜਾ ਰਹੀ ਹੈ ਔਰ ਬੜਾ ਦੁੱਖ ਮੰਨਿਆ ਜਾ ਰਿਹਾ ਕਿ 3 ਮਨੁੱਖੀ ਜਾਨਾਂ ਬਿਨਾਂ ਕਿਸੇ ਗੱਲ ਤੋਂ ਇਹ ਗਈਆਂ ਨੇ। ਤੇ ਉਹਨਾਂ ਪਰਿਵਾਰਾਂ ਦੀਆਂ ਜਿਹੜੀਆਂ ਰੋਣ ਪਿੱਟਣ ਦੀਆਂ, ਦੁਖੀ ਹਿਰਦਿਆਂ ਦੀਆਂ ਜਿਹੜੀਆਂ ਫੋਟੋਆਂ ਨੇ, ਉਹਨਾਂ ਨੂੰ ਦੇਖ ਕੇ ਵੀ ਹਰੇਕ ਦਾ ਦਿਲ ਦੁਖੀ ਹੁੰਦਾ। ਤੇ ਇਹ ਜਿਹੜੀ ਸਾਰੀ ਘਟਨਾਕ੍ਰਮ ਆ, ਇਹਦੇ ਵਿੱਚ ਇੱਕ ਗੱਲ ਬਾਰ-ਬਾਰ, ਜਿਵੇਂ ਤੁਸੀਂ ਵੀ ਆਖਿਆ, ਵੀ ਉੱਥੇ ਇੱਕ ਵੋਟਰ ਕਾਰਡ ਜਿਹੜਾ ਹੈਗਾ ਉਹ ਸੁੱਟ ਕੇ ਇਹ ਦਰਸਾਇਆ ਗਿਆ ਕਿ ਇਹ ਤਾਂ ਜੀ ਕਿਸੇ ਜਿਹੜਾ ਹੈਗਾ ਮੁਸਲਮਾਨ ਵੀਰ ਦਾ ਕੰਮ ਆ। ਇੱਕ ਗੱਲ ਬੜੀ ਜਿਹੜੀ ਹੈਗੀ ਆ ਧਿਆਨ ਰੱਖਣ ਯੋਗ ਆ ਕਿ ਵੋਟਰ ਕਾਰਡ ਵਰਗੀ ਚੀਜ਼ ਜਿਹੜੀ ਹੈਗੀ ਆ ਜਾਂ ਕੋਈ ਵੀ ਨਿਸ਼ਾਨੀ ਆ, ਉਹ ਏਡੇ ਵੱਡਾ ਜਿਹੜਾ ਗਲਤੀ ਕਰ ਰਿਹਾ ਹੋਵੇ, ਨਿਸ਼ਾਨ ਸਾਹਿਬ ਨੂੰ ਬੇਅਦਬੀ ਕਰ ਰਿਹਾ ਹੋਵੇ, ਉੱਥੇ ਆਪ ਛੱਡ ਕੇ ਕਦੇ ਨਹੀਂ ਜਾਏਗਾ, ਸੁੱਟ ਕੇ ਨਹੀਂ ਜਾਏਗਾ। ਸਿਰਫ ਉਦੋਂ ਹੀ ਸੁੱਟੇਗਾ ਜਦੋਂ ਉਹਦਾ ਕੋਈ ਨਿਸ਼ਾਨਾ ਹੋਵੇ, ਕੋਈ ਮਕਸਦ ਹੋਵੇ। ਇਹ ਮਕਸਦ ਜਿਹੜਾ ਹੈਗਾ ਹੁਣ ਏਡੇ ਵੱਡੇ ਘਟਨਾਕ੍ਰਮ ਤੋਂ ਬਾਅਦ ਸਾਬਤ ਹੋ ਚੁੱਕਿਆ ਹੈ। ਜਿਹੜੀ ਇਨਕੁਆਇਰੀ ਦੀ ਮੰਗ ਜਿਹੜੀ ਹੋ ਰਹੀ ਆ, ਉਹ ਸਰਕਾਰ ਮੌਕੇ ਦੀ ਜੋ ਵੀ ਕਵੇਗੀ, ਲੋਕਾਂ ਦੀ ਤਸੱਲੀ ਨਹੀਂ ਹੋ ਪਾਏਗੀ, ਕਿਉਂਕਿ ਇੱਥੇ ਪਿਛਲੇ ਸਮਿਆਂ ਦੇ ਵਿੱਚ ਬੜਾ ਕੁਛ ਲੋਕਾਂ ਨੇ ਦੇਖ ਲਿਆ ਹੈਗਾ, ਦੁਨੀਆ ਨੇ ਦੇਖ ਲਿਆ ਹੈਗਾ। ਅਸਲ ਵਿੱਚ ਤਾਂ ਸਾਰੀ ਗੱਲ ਜਿਹੜੀ ਲੋਕਾਂ ਦੇ ਦਿਲਾਂ 'ਚ ਵਸੀ ਆ, ਉਹ ਸਿੱਧੀ ਸਪਸ਼ਟ ਹੈ ਕਿ ਇਹ ਹਿੰਦੂਤਵੀ ਤਾਕਤਾਂ, ਨਰਿੰਦਰ ਮੋਦੀ ਦੀਆਂ ਤਾਕਤਾਂ, RSS ਵਰਗੀਆਂ ਜਿਹੜੀਆਂ ਸੰਘ ਪਰਿਵਾਰ ਦੇ ਅਧੀਨ ਚੱਲਦੀਆਂ ਤਾਕਤਾਂ, ਇਹ ਉਹਨਾਂ ਦਾ ਕਰਵਾਇਆ ਸਾਰਾ ਕੁਛ ਕਾਰਾ ਹੈਗਾ। ਉਹਨਾਂ ਨੂੰ ਲੁਕਾਉਣ ਲਈ, ਉਹਨਾਂ ਨੂੰ ਬਚਾਉਣ ਦੇ ਲਈ ਇਨਕੁਆਇਰੀ ਜਿੱਥੋਂ ਇਹ ਮਰਜ਼ੀ ਕਰਵਾਉਣ, ਕਿਉਂਕਿ ਸਟੇਟ ਦੇ ਹੱਥ ਤਾਕਤ ਬੜੀ ਵੱਡੀ ਆ। ਤੋ ਨਰਿੰਦਰ ਮੋਦੀ ਨੂੰ ਜਿਹੜਾ ਇੱਕ ਤਰੀਕੇ ਨਾਲ ਜਿਵੇਂ ਸ਼ਗਨ ਦੇਈਦਾ ਨਾ ਜਦੋਂ ਕੋਈ ਨਵਾਂ ਆਉਂਦਾ ਹੈ, ਉਵੇਂ ਇੱਕ ਤਰੀਕੇ ਨਾਲ ਇਹ ਸ਼ਗਨ ਦਿੱਤਾ ਗਿਆ। ਤੇ ਮੁਸਲਮਾਨ ਭਰਾਵਾਂ ਦਾ ਜਿਹੜਾ ਘਾਣ ਹੋਇਆ ਉਹ ਹੈਗਾ। ਦੂਸਰੇ ਪਾਸੇ ਜਿਹੜਾ ਹੈਗਾ ਹੁਣ ਇਸ ਕਸ਼ੀਦਗੀ ਜਿਹੜੀ ਆ ਉਹਨੂੰ ਬਣਾਈ ਰੱਖਣ ਦੇ ਉੱਥੇ ਯਤਨ ਕੀਤੇ ਜਾਣਗੇ। ਕਿਹਾ ਇਹੀ ਜਾਊਗਾ ਕਿ ਜੇ ਅਸੀਂ ਇੰਜ ਕਰ ਰਹੇ ਹਾਂ, ਉਂਝ ਕਰ ਰਹੇ ਹਾਂ। ਇਹ ਜਿਹੜੀ ਜ਼ਿੰਮੇਵਾਰੀ ਆ ਕਿ ਆਪਸੀ ਜਿਹੜਾ ਤਣਾਅ ਆ ਦੋਨਾਂ ਫਿਰਕਿਆਂ ਦਾ, ਦੋਨਾਂ ਭਾਈਚਾਰਿਆਂ ਦਾ, ਉਹ ਕਦੇ ਉਸ ਦਾ ਹੁਣ ਮੁਸਲਮਾਨ ਵੀਰਾਂ ਦਾ ਤੇ ਸਿੱਖ ਵੀਰਾਂ ਦਾ ਫਰਜ਼ ਆ। ਉਹਦੇ ਬਾਰੇ ਵੀ ਅਸੀਂ ਯਤਨਸ਼ੀਲ ਜਿਹੜੇ ਹੈਗੇ ਹੋਏ ਆ। ਪਰ ਮੋਟੇ ਤੌਰ ਤੇ ਜਿਹੜੀ ਤੁਸੀਂ ਸਵਾਲ ਕੀਤਾ, ਇਨਕੁਆਇਰੀ ਜਿੱਥੋਂ ਮਰਜ਼ੀ ਹੋ ਜਾਵੇ, ਉਹ ਤੇ ਤਸੱਲੀ ਲੋਕਾਂ ਦੀ ਹੈ ਨਹੀਂ। ਉਹ ਜਦੋਂ ਜਿਹੜੀ ਉਹ ਇਨਕੁਆਇਰੀ ਕਹਿੰਦੇ ਆ, ਸਟੇਟ ਕਹਿੰਦੀ ਆ, ਲੋਕਾਂ ਨੂੰ ਜਦੀ ਹੋ ਜਾਂਦਾ ਲੈ ਇੱਥੋਂ ਨੀ ਕੁਛ ਮਿਲਣਾ, ਮੈਜਿਸਟਰੇਟ ਦੀ ਇਨਕੁਆਇਰੀ ਚੋਂ ਵੀ ਕੁਛ ਨਹੀਂ ਲੱਭਣਾ। ਪਰ ਫਿਰ ਵੀ ਜਿਹੜਾ ਹੈਗਾ ਉਹਦੀ ਮੰਗ ਕਰਨ ਵਾਲੇ ਲੋਕਾਂ ਦੀਆਂ ਰੀਝਾਂ ਨੂੰ ਸ਼ਾਇਦ ਹੀ ਇਹ ਪੂਰਾ ਕਰਨ।
ਹਾਂਜੀ, ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸੁਖਬੀਰ ਬਾਦਲ ਵੱਲੋਂ ਇੱਕ ਪਾਸੜ ਬਿਆਨ ਦਿੱਤਾ ਗਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਡੈਪੂਟੇਸ਼ਨ ਵੀ ਹੈਦਰਾਬਾਦ ਪਹੁੰਚ ਚੁੱਕਿਆ ਹੈ, ਪਰ ਅਕਾਲੀ ਲੀਡਰਾਂ ਨੇ ਇਸ ਮਸਲੇ ਦੀ ਗੰਭੀਰਤਾ ਨੂੰ ਨਾ ਸਮਝਦਿਆਂ ਹੋਇਆਂ ਅਤੇ ਹਿੰਦੂਤਵੀ ਏਜੰਡੇ ਸੰਬੰਧੀ ਕੋਈ ਜ਼ਬਾਨ ਵੀ ਨਹੀਂ ਖੋਲੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਜਿੱਦਾਂ ਤੋਂ ਇਹ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਉਭਾਰਨ ਦੀ ਚਰਚਾ ਸ਼ੁਰੂ ਹੋਈ ਆ, ਉਸੇ ਦਿਨ ਤੋਂ ਹੀ ਜਿਹੜਾ ਆਮ ਸਿੱਖ ਵਾ, ਜਿਹੜਾ ਪੰਥ ਦਾ ਦਰਦ ਰੱਖਦਾ ਲੋਕ ਸਿੱਖ ਆ, ਉਹ ਸਾਰੇ ਇਸ ਗੱਲ ਤੋਂ ਬੜੇ ਚਿੰਤਤ ਸੀਗੇ ਕਿ ਇਹ ਬਾਦਲ ਦਲੀਆਂ ਤੋਂ ਤਾਂ ਮਤਲਬ ਕੋਈ ਆਸ ਹੀ ਨਹੀਂ ਹੈਗੀ ਕਿ ਜਦੋਂ ਵੀ ਹਿੰਦੂਤਵੀ ਤਾਕਤਾਂ ਸਿੱਖਾਂ ਦਾ ਘਾਣ ਕਰਨ, ਸਿੱਖਾਂ ਲਈ ਕੋਈ ਪਰੇਸ਼ਾਨੀ ਖੜੀ ਕਰਨ, ਕਿ ਉਦੋਂ ਇਹ ਜ਼ਿੰਮੇਵਾਰੀ ਨਿਭਾਉਣਗੇ। ਸੋ ਅੱਗੇ ਜਿਹੜਾ ਸੀਗਾ ਗੱਲ ਇਕੱਲੀ ਕਹਿੰਦੇ ਸੀਗੇ, ਇਸ ਮੌਕੇ ਤੇ ਸਾਬਤ ਕਰ ਦਿੱਤੀ ਆ ਕਿ ਉੱਥੇ ਇੰਨੀ ਜ਼ਿਆਦਾ ਔਖੀ ਪੋਜੀਸ਼ਨ ਵਿੱਚ ਸਿੱਖ ਜਿਹੜੇ ਹੈਗੇ ਆ ਗਏ ਆ, ਪੰਜਾਬ ਤੋਂ ਦੂਰ ਬੈਠੇ ਆ। ਇਹ ਠੀਕ ਆ ਕਿ ਉੱਥੇ ਵਾਲਾ ਭਾਈਚਾਰਾ ਜਿਹੜਾ ਹੈਗਾ ਉਹ ਆਪਣੇ ਆਪ 'ਚ ਮਜ਼ਬੂਤ ਆ, ਉਹਨਾਂ ਨੂੰ ਆਪਦੇ ਹੱਕਾਂ ਦੀ ਰਾਖੀ, ਪਰ ਉੱਥੇ ਜਿਹੜੀ ਇੱਕ ਪੋਜੀਸ਼ਨ ਬਣਾਈ ਜਾ ਰਹੀ ਆ ਕਿ ਪੰਜਾਬ ਤੋਂ ਬਾਹਰ ਪਹਿਲਾਂ ਤਾਂ ਉਹ ਹਿੰਦੂ ਭੀੜਾਂ ਦੇ ਨਿਸ਼ਾਨੇ ਤੇ ਸਦਾ ਰਹਿੰਦੇ ਸੀ, ਤੇ ਇੱਥੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਇੱਕ ਮੁਸਲਮਾਨ ਭਾਈਚਾਰੇ ਦੇ ਨਾਲ ਵੀ ਪੜ੍ਹਾ ਦਿੱਤਾ ਗਿਆ। ਸੋ ਇਹ ਜਿਹੜਾ ਭੇਡ ਕਰਵਾਇਆ ਜਾ ਰਿਹਾ ਇਸ ਮੌਕੇ, ਇਹਨਾਂ ਬਾਦਲ ਦਲੀਆਂ ਤੋਂ, ਸਰਕਾਰ ਤੋਂ, ਪੰਜਾਬ ਦੀ ਤੋਂ ਜਿਹੋ ਜਿਹੀ ਤਵੱਕੋ ਜਿਹੜੀ ਸੀ ਉਹ ਬਣਦੀ ਸੀ ਕਰਨੀ, ਉਹ ਪਹਿਲਾਂ ਹੀ ਲੋਕਾਂ ਨੇ ਆਸ ਛੱਡੀ ਹੋਈ ਆ। ਤੇ ਹੁਣ ਇਹਨਾਂ ਨੇ ਸਾਬਤ ਕਰਤਾ ਹੈਗਾ ਕਿ ਸਾਤੋਂ ਕੋਈ ਆਸ ਨਾ ਰੱਖੋ, ਅਸੀਂ ਤਾਂ ਹਿੰਦੂਤਵੀ ਏਜੰਡੇ ਵਾਲੀਆਂ ਤਾਕਤਾਂ ਦੇ ਨਾਲ ਖੜੇ ਆ, ਜਿਹੜਾ ਕੁਝ ਉਹ ਕਰਨਗੇ ਉਹ ਤੇ ਅਸੀਂ ਭੁਗਤਾਂਗੇ। ਜੀ ਤੇ ਵੀਰ ਜੀ, ਇਸ ਤਰ੍ਹਾਂ ਘਟਨਾ ਅਗਰ ਫਿਊਚਰ ਦੇ ਵਿੱਚ ਵਾਪਰਦੀਆਂ ਹਨ ਤਾਂ ਸਿੱਖ ਕਮਿਊਨਿਟੀ ਨੂੰ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਚਾਹੀਦਾ, ਕਿਸ ਤਰ੍ਹਾਂ ਇਸ ਨੂੰ ਰੋਕਣਾ ਚਾਹੀਦਾ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ। ਇਹਨਾਂ ਜਿਹੜੀਆਂ ਭਾਰਤੀ ਜਿਹੜੀਆਂ ਧਿਰਾਂ ਨੇ ਜੀ, ਉਹਨਾਂ ਤੋਂ ਆਸ ਜਿਹੜੀ ਆ ਉਹ ਮੁਕਾਉਣੀ ਪਊਗੀ, ਇਕੱਲੇ ਸਿੱਖਾਂ ਨੂੰ ਨਹੀਂ, ਮਤਲਬ ਜਿਹੜੇ ਵੀ ਹੋਰ ਈਸਾਈ ਨੇ, ਦਲਿਤ ਨੇ, ਜਿਹੜੇ ਨਾਗੇ ਨੇ, ਕਸ਼ਮੀਰੀ ਨੇ, ਤੇ ਸਿੱਖ ਤੇ ਇਸ ਤਰ੍ਹਾਂ ਹੀ ਮੁਸਲਮਾਨ ਭਾਈ, ਜਿਹੜਾ ਇਹ ਆਪਾਂ ਜਦ ਘਟਨਾਕ੍ਰਮ ਬਾਰੇ ਆਪਾਂ ਗੱਲ ਕਰ ਰਹੇ ਆ, ਇਹਦੇ ਬਾਰੇ ਅਸੀਂ ਕੱਲ ਵੀ ਕਈ ਸੂਝਵਾਨ ਜਿਹੜੇ ਸੱਜਣ ਨੇ, ਪੰਥ ਦਰਦੀ ਨੇ, ਦੇਸ਼ ਵਿਦੇਸ਼ ਦੇ ਵਿੱਚ ਸਿੱਖ ਡਾਇਸਪੋਰਾ ਬੜਾ ਚਿੰਤਤ ਆ, ਔਰ ਇਹ ਸਾਰਾ ਕਨਕਲੂਜਨ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਕਿ ਜਿਵੇਂ ਇਹ ਮਸਲਾ ਇੱਥੇ ਇੱਕ ਥਾਂ ਦੇ ਝਗੜੇ ਦੀ ਜਿਹੜੀ ਹੈਗੀ ਆ ਗੱਲ ਚੱਲ ਰਹੀ ਆ। ਪਹਿਲੋਂ ਵੀ ਇੱਕ ਮੁਸਲਮਾਨ ਵੀਰ ਦਾ ਉੱਥੇ ਇਸ ਤਰ੍ਹਾਂ ਹੀ ਜਾਨੀ ਨੁਕਸਾਨ ਹੋਇਆ ਸੀਗਾ, ਹੁਣ 3 ਜਾਨਾਂ ਗਈਆਂ ਨੇ। ਇਹ ਜਿਹੜਾ ਅਸੀਂ ਤਣਾਅ ਹੈਗਾ, ਇਹਨੂੰ ਪੱਕੇ ਤੌਰ ਤੇ ਖਤਮ ਕਰਨ ਦੇ ਲਈ ਦੋਨਾਂ ਫਿਰਕਿਆਂ ਦੇ ਜਿਹੜੇ ਸੁਹਿਰਦ ਸੱਜਣ ਨੇ ਉਹ ਯਤਨਸ਼ੀਲ ਹੋ ਚੁੱਕੇ ਨੇ, ਔਰ ਸਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਹੱਲ ਨਿਕਲੂਗਾ। ਔਰ ਸਦੀਵੀ ਤੌਰ ਦੇ ਉੱਤੇ ਇਹ ਮਸਲੇ ਦਾ ਹੱਲ ਕੱਢਣ ਦੇ ਲਈ ਕਈ ਜਿਹੜੇ ਏਜੰਡੇ ਨੇ, ਕਈ ਜਿਹੜੀਆਂ ਪ੍ਰਪੋਜ਼ਲ ਨੇਗੀਆਂ ਉਹ ਦਿੱਤੀਆਂ ਜਾ ਰਹੀਆਂ ਨੇਗੀਆਂ, ਤੇ ਉਹਦੇ ਵਿੱਚ ਜੇ ਤਾਂ ਸਾਨੂੰ ਵੀ ਵੱਡਾ ਦਿਲ ਕਰਨ ਦੀ ਕੋਈ ਲੋੜ ਪਈ ਸਾਡੇ ਭਾਈਚਾਰੇ ਨੂੰ, ਅਸੀਂ ਉੱਥੇ ਆਪਣੇ ਵੀਰਾਂ ਨੂੰ ਉੱਥੇ ਕਵਾਂਗੇ ਕਿ ਇਹ ਥੋੜੇ ਜਿਹੇ ਥਾਂ ਜ਼ਮੀਨ ਦੇ ਟੁਕੜੇ ਪਿੱਛੇ ਅਸੀਂ ਜਿਹੜੀ ਸਾਡੀ ਮੁਸਲਮਾਨ ਭਾਈਚਾਰੇ ਨਾਲ ਇੰਨੀ ਲੰਮੀ, ਖਾਸ ਤੌਰ ਤੇ 1984 ਤੋਂ ਬਾਅਦ ਜਿਹੜਾ ਸਾਡਾ ਦਰਦ ਦਾ ਸਾਥੀ ਬਣਿਆ ਮੁਸਲਮਾਨ ਵੀਰ ਸਾਰੇ ਸੰਸਾਰ ਵਿੱਚ, ਉਹਦੇ ਕਰਕੇ ਤੇ ਅਸੀਂ ਥਾਂ ਨੂੰ ਜਿਹੜਾ ਹੈਗਾ ਛੱਡ ਵੀ ਸਕਦੇ ਹਾਂ, ਤੇ ਇਹਦੀ ਥਾਂ ਦੇ ਉੱਤੇ ਕੋਈ ਹੋਰ ਚੀਜ਼ ਉਹਨਾਂ ਨਾਲ ਕਰ ਸਕਦੇ ਹਾਂ। ਦੂਸਰਾ ਪੱਖ ਵੀ ਕੀਤਾ ਜਾ ਸਕਦਾ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਤੁਸੀਂ ਇੱਥੇ ਹੈਦਰਾਬਾਦ ਸ਼ਹਿਰ ਦੇ ਵਿੱਚ ਆਪਦੀ ਮਨਮਰਜ਼ੀ ਦੀ ਜਿਹੜੀ ਵੀ ਜਗ੍ਹਾ ਦੇਖ ਲਓ, ਅਸੀਂ ਪੰਥ ਕੋਲੋਂ ਅਪੀਲ ਕਰਕੇ ਤੁਹਾਡੀ ਉਹ ਜਗ੍ਹਾ ਜਿਹੜੀ ਹੈਗੀ ਸਾਰੀ ਉਹਦੀ ਕੀਮਤ ਅਦਾ ਕਰ ਦਿਆਂਗੇ, ਔਰ ਜਿਹੜਾ ਹੈਗਾ ਦੋਨਾਂ ਫਿਰਕਿਆਂ ਦਾ ਆਪਸੀ ਭਾਈਚਾਰਕ ਹੋਵੇ, ਪਿਆਰਾ ਜਿਹੜਾ ਹੈਗਾ ਉਹ ਬਣਿਆ ਰਵੇ। ਕਿਉਂਕਿ ਇਹ ਜਿਹੜਾ ਤਣਾਅ ਆ, ਜਿਹੜਾ ਆਪਸੀ ਵਿਰੋਧ ਆ, ਇਹਨੂੰ ਵਰਤਣ ਦੇ ਲਈ ਹਿੰਦੂਤਵੀ ਤਾਕਤਾਂ ਨੇ ਕਦੇ ਕੋਈ ਕਸਰ ਨਹੀਂ ਛੱਡਣੀ। ਸੋ ਸਾਡੀ ਜਿੱਦ ਆ ਇਹ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ। ਗੈਰ ਹਿੰਦੂ ਜਿਹੜੇ ਆ, ਹਿੰਦੂ ਵੀਰ ਜਿਹੜੇ ਨੇਗੇ, ਉਹਨਾਂ ਵਿੱਚੋਂ ਵੀ ਕਈ ਸੱਜਣਾ ਨੇ ਯਤਨ ਜਿਹੜੇ ਹੈਗੇ ਨੇ ਉਹ ਜਦੋਂ ਕੀਤੇ ਨੇ, ਪਰ ਉਹ ਜਦੋਂ ਕੋਈ ਗੱਲ ਕਹਿੰਦੇ ਨੇ ਤਾਂ ਉਹਨਾਂ ਦੀ ਕਹੀ ਹੋਈ ਗੱਲ ਨੂੰ, ਕਿਉਂਕਿ ਸ਼ੱਕ ਦੇ ਘੇਰੇ ਚ ਆ ਚੁੱਕਿਆ ਹਿੰਦੂ, ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਦਾ, ਤੇ ਨਾ ਹੀ ਕੋਈ ਮਿਲਣਾ। ਸਟੇਟ ਨੂੰ ਕੋਈ ਰਿਸਪੌਂਸ ਨਹੀਂ ਮਿਲਦਾ। ਜਿਹੜਾ ਰਿਸਪੌਂਸ ਮਿਲਣਾ ਉਹ ਹਿੰਦੂ ਜਾਂ ਸਟੇਟ ਨੂੰ ਨਹੀਂ, ਉਹ ਸਾਨੂੰ ਸਿੱਖਾਂ ਤੇ ਮੁਸਲਮਾਨ ਭਾਈਚਾਰਿਆਂ ਨੂੰ ਆਪਸ ਵਿੱਚ ਮਿਲ ਕੇ ਸਾਂਝੇ ਮਸਲੇ, ਇਸ ਮਸਲੇ ਦੇ ਹੱਲ ਲਈ ਸਾਂਝੇ ਤੌਰ ਤੇ ਅਸੀਂ ਕਿਸੇ ਪਹੁੰਚਾਂਗੇ। ਤੇ ਵੀਰ ਜੀ, ਜਿਸ ਤਰ੍ਹਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਕਾਫੀ ਚਾਂਸਿਸ ਲੱਗ ਰਹੇ ਨੇ, ਕਿਉਂਕਿ ਅੱਡ ਓਪੀਨੀਅਨ ਪੋਲਸ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ, ਜਿਸ ਤਰ੍ਹਾਂ ਇਸ ਘਟਨਾ ਦੀ ਟਾਈਮਿੰਗ ਵੀ ਦੱਸਦੀ ਹੈ ਕਿ ਇਸ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਹੋਰ ਵੀ ਫਿਰਕੂ ਦੰਗੇ ਹੋ ਸਕਦੇ ਨੇ ਅਗਰ ਇਸ ਤਰ੍ਹਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਇੰਡੀਆ ਦੇ ਵਿੱਚ? ਨਰਿੰਦਰ ਮੋਦੀ ਉਸ ਮਾਈਂਡਸੈਟ ਦਾ ਇੱਕ ਸਿੰਬਲ ਆ ਜਿਹੜਾ ਭਾਰਤ ਵਿੱਚ ਗੈਰ ਹਿੰਦੂਆਂ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਔਰ ਇਸ ਗੱਲ ਦਾ ਨਾ ਤਾਂ ਉਹਨੇ ਕਦੇ ਲੁਕੋ ਰੱਖਿਆ, ਨਾ ਉਹਨੇ ਕਦੇ ਇਸ ਗੱਲ ਨੂੰ ਡਿਨਾਈ ਕੀਤਾ,
ਔਰ ਉਹ ਇਸ ਗੱਲ ਤੇ ਫਖਰ ਕਰਨ ਵਾਲੇ ਲੋਕ ਨੇ ਕਿ ਵੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਹਿੰਦੂ ਹਾਂ ਤੇ ਬਾਕੀ ਇੱਥੇ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਹਿੰਦੂ ਬਣ ਕੇ ਰਹਿਣਾ ਪੈਣਾ ਜੀ। ਇਦਾਂ ਦੀਆਂ ਗੱਲਾਂ ਕਰਨ ਵਾਲਾ ਜਿਹੜਾ ਸ਼ਖਸ ਵਾ ਉਹਦੇ ਰਾਜ ਭਾਗ ਦੌਰਾਨ ਜਦੋਂ ਜਿਹੜੀਆਂ ਫਿਰਕੂ ਤਾਕਤਾਂ ਨੇ ਉਹਨਾਂ ਨੂੰ ਖੁੱਲੀ ਸ਼ਹਿ ਹੋਊਗੀ, ਜਦੋਂ ਇੱਥੇ ਕਿਸੇ ਦੀ ਕੋਈ ਕਾਨੂੰਨ ਦਾ ਡਰ ਨਹੀਂ, ਕਿਸੇ ਦੇ ਛੱਤਰ ਦਾ ਡਰ ਨਹੀਂ, ਕਿਸੇ ਹੋਰ ਗੱਲ ਦਾ ਡਰ ਨਹੀਂ, ਤਾਂ ਉੱਥੇ ਫਿਰ ਇਹੀ ਕੁਝ ਹੋਏਗਾ। ਸੋ ਜਿੰਨਾ ਵੀ ਭਾਰਤ ਦਾ ਆਮ ਮਨੁੱਖ ਆ ਉਹ ਡਰਿਆ ਹੋਇਆ ਵਾ, ਉਹ ਦਹਿਸ਼ਤ ਵਿੱਚ ਵਾ, ਉਹ ਦੂਜੇ ਮੁਲਕਾਂ ਵੱਲ ਅੰਤਰਰਾਸ਼ਟਰੀ ਭਾਈਚਾਰੇ ਵੱਲ ਜਿਹੜਾ ਹੈਗਾ ਆਸ ਭਰੀਆਂ ਨਿਗਾਹਾਂ ਨਾਲ ਦੇਖ ਰਿਹਾ ਹੈਗਾ ਕਿ ਜਦੋਂ ਸਾਡਾ ਘਾਣ ਹੋਵੇ ਉਦੋਂ ਸਾਡੀ ਜਿਹੜੀ ਹੈਗੀ ਆ ਉਹ ਖਬਰਸਾਰ ਲੈਂਦੇ ਰਹੋ। ਔਰ ਬੜਾ ਜਿਹੜਾ ਹੈਗਾ ਇੱਕ ਦਰਦਨਾਕ ਜਿਹਾ ਦ੍ਰਿਸ਼ ਅਸੀਂ ਇਹਨਾਂ ਦਿਨਾਂ 'ਚ ਦੇਖ ਰਹੇ ਹਾਂ। ਹੁਣ ਤੋਂ 2-3 ਘੰਟਿਆਂ ਦੇ ਅੰਦਰ ਮੈਂ ਜਿੱਥੋਂ ਪੰਜਾਬ ਤੋਂ ਬੋਲ ਰਿਹਾ, ਇੱਥੇ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਨਰਿੰਦਰ ਮੋਦੀ ਦੀ ਉਹ ਸਰਕਾਰ ਬਣਨ ਜਾ ਰਹੀ ਆ ਜਿਸ ਤੋਂ ਘੱਟ ਗਿਣਤੀਆਂ ਦੇ ਘਾਣ ਹੋਣ ਦੀ ਜਿਹੜੀ ਹੈਗੀ ਆ ਪੱਕਾ ਜਿਹੜਾ ਹੈਗਾ ਅੰਦੇਸ਼ਾ ਸਾਰਿਆਂ ਨੂੰ ਹੈਗਾ। ਜੀ ਜੀ ਬਿਲਕੁਲ। ਤੇ ਵੀਰ ਜੀ ਐਟ ਦੀ ਐਂਡ ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਲਾਈਕ ਬੀਜੇਪੀ ਹੋਇਆ ਜਾਂ ਨਰਿੰਦਰ ਮੋਦੀ ਹੋਇਆ, ਸਾਨੂੰ ਪਤਾ ਕਿ ਇਹਦੀਆਂ ਜੜ੍ਹਾਂ ਤਾਂ RSS ਹਨ। ਜਿਸ ਤਰ੍ਹਾਂ ਬਾਹਰ ਦੇ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਤੁਸੀਂ ਦੱਸੋ ਕਿ RSS ਦੇ ਫਲਾਈ ਜਾਲ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ? ਇਹ ਇਕੱਲਾ RSS ਦਾ ਜਿਹੜਾ ਏਜੰਡਾ ਜੀ, ਇਹ ਇਕੱਲਾ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਹੀ ਨਹੀਂ ਹੈਗੇ। ਇਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ ਦੇ ਵਿੱਚ ਆਪਦੇ ਜਿਹੜਾ ਹੈਗੇ ਆ ਸਿਸਟਮ ਖੜੇ ਕਰ ਲਏ ਆ। ਔਰ ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਹੈਗਾ ਵੀ ਹਿੰਦੂ ਫਾਸ਼ੀਵਾਦ ਆ ਜਿਹੜਾ ਉਹਨੂੰ ਵਧਾਉਣਾ, ਪ੍ਰਮੋਟ ਕਰਨਾ। ਤੇ ਇੱਕ ਹੋਰ ਜਿਹੜਾ ਹੈਗਾ ਇਹਨਾਂ ਨਾਲ ਜੁੜੇ ਜਿਹੜੇ ਇਹਨਾਂ ਦੇ ਸਬ ਏਜੰਡੇ ਆ, ਉੱਥੇ ਹੁਣ ਸਿੱਖਾਂ ਨੂੰ ਅੱਡ-ਅੱਡ ਮੁਲਕਾਂ ਦੇ ਵਿੱਚ ਹਰ ਮੁਲਕ ਦੇ ਵਿੱਚ ਸਿੱਖਾਂ ਨੇ ਜਾ ਕੇ ਆਪਦੀ ਥਾਂ ਬਣਾਈ ਹੈ, ਆਪਦੀ ਰਿਸਪੈਕਟ ਬਣਾਈ ਆ ਔਰ ਲਾ ਅਵਾਇਡਿੰਗ ਕਾਨੂੰਨ ਨੂੰ ਮੰਨਣ ਵਾਲੇ ਲੋਕ ਨੇ। ਪਰ ਇਹਨਾਂ ਦਾ ਇੱਕ ਏਜੰਡਾ ਹੈਗਾ ਕਿ ਨਕਲੀ ਸਿੱਖ ਜਿਹੜੇ ਨੇ ਉਹਨਾਂ ਨੂੰ ਜਾਂ ਖਰੀਦੇ ਹੋਏ ਸਿੱਖ ਜਿਹੜੇ ਨੇ ਉਹਨਾਂ ਨੂੰ ਵਰਤ ਕੇ ਹਰ ਮੁਲਕ ਦੇ ਵਿੱਚ ਸਿੱਖਾਂ ਦਾ ਸਟੇਟ ਨਾਲ ਵਿਰੋਧ ਕਰਵਾਇਆ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਦੇ ਵਿੱਚ ਜਿਹੜਾ ਸਾਡਾ ਭਾਈਚਾਰਾ ਵੱਸਦਾ, ਉਹਨੂੰ ਅੱਖਾਂ ਖੋਲ ਕੇ ਰੱਖਣ ਦੀ ਲੋੜ ਆ ਕਿ ਜਦੋਂ ਵੀ ਕੋਈ ਘਟਨਾਕ੍ਰਮ ਵਾਪਰ ਰਿਹਾ ਹੋਵੇ ਉਦੋਂ ਲਾਈ ਲੱਗ ਬਣ ਕੇ ਨਹੀਂ ਚੱਲਣਾ, ਅੱਖਾਂ ਖੋਲ ਕੇ ਚੱਲਣਾ। ਕਿਉਂਕਿ ਜਿਹੜਾ ਮੂਹਰੇ ਲੱਗਿਆ ਹੋਇਆ ਉਹ ਪਤਾ ਨਹੀਂ ਕਿਹੜੀ ਏਜੰਸੀ ਨਾਲ ਰਲ ਕੇ ਚੱਲ ਰਿਹਾ ਹੈਗਾ ਔਰ ਤੁਹਾਨੂੰ ਤੁਹਾਡੀ ਸਟੇਟ ਜਿਹੜਾ ਹੈਗਾ ਤੁਹਾਡੀ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਖਿਲਾਫ ਹੀ ਨਾ ਭੁਗਤਾ ਜਾਵੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਜਿਸ ਤਰ੍ਹਾਂ ਹੈਦਰਾਬਾਦ ਦੇ ਵਿੱਚ ਘਟਨਾ ਵਾਪਰੀ, ਇਸ ਬਾਰੇ ਤੁਸੀਂ ਕੁਝ ਹੋਰ ਸੁਨੇਹਾ ਸਿੱਖ ਕਮਿਊਨਿਟੀ ਪੂਰੀ ਆਲ ਓਵਰ ਦਾ ਵਰਲਡ ਕੁਝ ਕਹਿਣਾ ਚਾਹੋਗੇ? ਮੈਂ ਇਸ ਗੱਲ ਲਈ ਜਿਹੜਾ ਹੈਗਾ ਇੱਕ 2 ਗੱਲਾਂ ਨੇਗੀਆਂ। ਪਹਿਲੀ ਗੱਲ ਤਾਂ ਇਹ ਹੈਗੀ ਕਿ ਸਾਡਾ ਉੱਥੇ ਜਿਹੜਾ ਭਾਈਚਾਰਾ ਬੈਠਾ ਉਹਨਾਂ ਨੇ 2 ਦਿਨ ਦੇ ਵਿੱਚ ਜੋ ਕੁਝ ਕੀਤਾ ਬੜਾ ਪੋਜ਼ਿਟਿਵ ਆ ਔਰ ਉਹਨਾਂ ਨੇ YouTube ਤੇ ਵੀਡੀਓਜ਼ ਬਣਾ ਕੇ ਸਿੱਖਾਂ ਮੁੰਡੇ ਨੇ ਚੜਾਈਆਂ। ਇੱਕ ਮਨਦੀਪ ਸਿੰਘ ਨਾਂ ਦੇ ਨੌਜਵਾਨ ਨੇ ਬੜਾ ਸੋਹਣਾ ਸਾਰਾ ਦੁਨੀਆ ਨੂੰ ਦੱਸਿਆ ਹੈਗਾ ਕਿ ਸਾਡੇ ਨਾਲ ਆਹ ਹੋਇਆ ਤੇ ਆਪਸੀ ਭਾਈਚਾਰਾ ਅਸੀਂ ਬਣਾਈ ਰੱਖਣ ਲਈ ਯਤਨਸ਼ੀਲ ਆ। ਦੂਸਰਾ ਜਿਹੜਾ ਹੈਗਾ ਬਾਹਰਲੇ ਲੋਕਾਂ ਦੀ ਹੁਣ ਬੜੀ ਵੱਡੀ ਇੱਕ ਪੋਜ਼ਿਟਿਵ ਸਮੂਲੀਅਤ ਦੀ ਲੋੜ ਆ। ਉਹਦੇ ਵਿੱਚ ਜਿਹੜੇ ਏਜੰਡਾ ਲੈ ਕੇ ਜਾ ਰਹੇ ਲੋਕ ਨੇ ਕਿ ਜਿਵੇਂ ਆ ਬਾਦਲ ਦਲ ਦੇ ਗਏ ਨੇ, ਦਿੱਲੀ ਕਮੇਟੀ ਵਾਲੇ ਗਏ ਨੇ, ਇਹ ਸਾਰੇ ਸਿੱਖ ਪ੍ਰਤੀਨਿਧ ਨਹੀਂ ਹੈਗੇ। ਸਿੱਖ ਪ੍ਰਤੀਨਿਧ ਉਹ ਆ ਜਿਹੜਾ ਪੰਥ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਉੱਥੇ ਇਹੋ ਜਿਹਾ ਮਾਹੌਲ ਬਣਾ ਕੇ ਆਵੇ ਕਿ ਕਸ਼ੀਦਗੀ ਤਣਾਅ ਸਦਾ ਲਈ ਖਤਮ ਹੋਵੇ। ਅਸੀਂ ਸੋਚਦੇ ਹੈਗੇ ਆ ਕਿ ਸਾਡੇ ਵੱਲੋਂ ਵੀ ਪੰਥਕ ਧਿਰਾਂ ਵੱਲੋਂ ਵੀ ਉੱਥੇ 1-2 ਦਿਨਾਂ ਦੇ ਵਿੱਚ ਕੋਈ ਨਾ ਕੋਈ ਟੀਮ ਜਾ ਕੇ ਸਾਰੇ ਮਸਲਿਆਂ ਨੂੰ ਹੱਲ ਕਰੂਗੀ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਰੂਬਰੂ ਕੀਤੇ ਤੇ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 the now. We'll be right back after a short break.